कहता कोई मेहनत करे ना कोई हाँ जी तो ਉਹਦੀ ਮਿਹਨਤ ਵੇਖ ਕੇ ਰਾਜੀ ਹੋਣਾ ਚਾਹੀਦਾ ਤੇ ਮੈਂ ਤੇ ਰਾਜੀ ਹੋਣਾ ਜਦੋਂ ਤੁਸੀਂ ਮਿਹਨਤ ਕਰਦੇ ਆਏ ਮਿਹਰਬਾਨੀ ਬਾਬਾ ਜੀ ਸਾਰੇ ਅੱਲਾਹ ਪਾਕ ਇਹ ਜਿਹੜਾ ਹੁਣ ਤੁਸੀਂ ਕਲਾਮ ਪੜ੍ਹਨਾ ਬੜਾ ਚੱਲਾਂ ਜੇ ਕਿਉਂਕਿ ਇੱਥੇ ਬਹੁਤ ਪਿਆਰਾ ਰਿਜ਼ਲਟ ਬਣਿਆ ਹੈ ਅੱਛਾ ਹਾਂ ਤੇ ਇੱਥੇ ਕਲਾਮ ਹੀ ਸੁਣਾਓ ਕੋਈ ਤੇਰੀ ਗੌਰ ਕਰਨਾ ਕਲਾਮ ਤੇ ਜੀ ਯਾ ਕਲਾਮ ਤੇ ਤੈਨੂੰ ਸੁਣਾਉਣ ਡਿਆ ਮੈਂ ਅੱਗੇ ਕੀ ਸੁਣਾਉਣਾ ਅੱਗੇ ਕਲਾਮ ਨਹੀਂ ਸੁਣਾਉਂਦਾ ਜੀ ਜੀ ਬਾਬਾ ਜੀ ਦੇਸ ਪੰਜਾਬ ਦੀ ਉਹਦੀ ਕੁੜੀਓ ਆਹ ਨੀ ਦੇਸ ਪੰਜਾਬ ਦੀ ਕੁੜੀਓ ਹਾਏ ਨੀ ਨੱਕ ਵਿੱਚ ਨੱਥ ਨਾ ਪਾਉਣਾ ਓ ਮੈਂ ਭੁੱਲ ਗਈ ਤੁਸਾਂ ਭੁੱਲ ਨਾ ਜਾਣਾ ਯਾਰੀ ਨਾਲ ਯਾਰੀ ਨਾਲ ਬਲੋਟ ਨਾ ਲਾਣਾ ਏ ਮੁਕਰਰ ਬਾਬਾ ਜੀ ਦੁਬਾਰਾ ਸੁਣਾਓ ਹੋਈ ਸਾਰੇ ਸੱਜਣਾਂ ਦੀਆਂ ਬਾਤਾਂ हाँ जी ਆਂਦੇ ਨੇ देखो इसकी बात हो रही है प्यार की मोहब्बत की बात हो रही है तो मैं तुहानू वो बाकी का हिस्सा जरा वो जी गौर करना आने ने जलैखा यूसुफ अलैहिस्सलाम नू खरीदण आई ना लैके मिस्र अजीज नू वाह मिस्र अजीज नू जिहले वेखण वास्ते जिहले मिस्र अजीज ने आके अपनी शहर दे विच अपनी मंडी च ऐसा बंदा आया ਜਿਹੜੀਆਂ ਪਿੱਛੇ ਸਾਰੀਆਂ ਹਕੂਮਤਾਂ ਉਹਨੂੰ ਖਰੀਦਦੀਆਂ ਰਹੀਆਂ ਕਿਸੇ ਨੇ ਨਹੀਂ ਖਰੀਦ ਸਕੇ ਕੀ ਬਾਤ ਹਾਏ ਹਾਏ ਤੇ ਜਲੈਖਾ ਨੇ ਕਿਹਾ ਚੱਲ ਹਾਂ ਮੈਨੇ ਵਿਖਾ ਕੇ ਲੈ ਹੈ ਜਿਹੜੇ ਜਲੈਖਾ ਮਿਸਰ ਅਜ਼ੀਜ਼ ਦੇ ਨਾਲ ਆਈ ਨਾ ਤੇ ਉਹਨਾਂ ਬੁਰਕਾ ਐਨ ਕੇ ਲਾਇਆ ਨਾ ਜਿਹੜੇ ਓਏ ਅਦਦਾਰ ਕਰਾਇਆ ਨਾ ਕਰੇ ਸਾਨੂੰ ਵਹਾਓ ਵਾਹ ਵਾਹ ਜਿਹੜੇ ਬੁਰਕਾ ਲਾਇਆ ਨਾ ਇੰਜ ਕਰਕੇ ਤੇ ਨੂਰ ਦੀ ਰੋਸ਼ਨੀ ਫਿਰ ਐ ਕਰਕੇ ਕੀ ਬਾਤ ਜਿਹੜੀ ਸੀ ਉਹ ਐ ਕਰਕੇ ਵੱਜੀ ਨਾ ਜਲੈਖਾਂ ਦੇ ਸੁਭਾਨ ਅੱਲਾਹ ਆਖਿਆ ਪਾਪੀਆ ਮੇਰੀ ਸਾਰੀ ਗਵਾਤੀ ਹੂੰ ਹਾਏ ਆਵੇ ਤੇ ਵੇਖਦਾ ਫਿਰਦਾ ਹਾਏ ਹਾਏ ਆਹਾ ਆ ਮਿਸਰੇ ਅਜ਼ੀਜ਼ ਨੂੰ ਆਖਿਆ ਜਲੈਖਾਂ ਨੇ ਕਿ ਇਹਨੂੰ ਖਰੀਦ ਆਖਿਆ ਠੀਕ ਹੈ ਪੈਸਿਆਂ ਦਾ ਬੰਦੋਬਸਤ ਹੋਣ ਲੱਗਾ अच्छा ਇਧਰੋਂ ਇੱਕ ਮਾਈ ਭੱਜੀ ਆਉਂਦੀ ਅੱਟੀ ਲੈ ਕੇ ਵਾਹ ਉਹਨੂੰ ਪੁੱਛਦੇ ਨੇ ਤੇ ਤੂੰ ਕਿਤੇ ਮਾਈ ਭੱਜੀ ਜਾਂਦੀ ਆ ਬੁੱਢੇ ਬਾਰੇ ਉਹਨੇ ਆਖਿਆ ਮਵੀ ਕਲਬਦਾਰ ਨਾ ਹਾਏ ਉਹਨੇ ਆਖਿਆ ਅੱਟੀ ਤੋਂ ਹੈ ਸੂਤਰ ਦੀ ਹੱਟੀ ਤੋਂ ਸੂਤਰ ਦੀ ਅੱਟੀ ਤੋਂ ਉਹਨੇ ਆਖਿਆ ਕੀ ਪਤਾ ਮੇਰੇ ਮਾਲਕ ਮੈਨੂੰ ਇਹਦੇ ਤੇ ਹੀ ਤੋਲ ਦੇ ਪਰ ਮੈਨੂੰ ਯਕੀਨ ਹੈ ਕਿ ਮੈਂ ਖਰੀਦ ਨਹੀਂ ਸਕਦੀ ਕਿਆਮਤ ਵਾਲੇ ਦਿਨ ਇਨਸ਼ਾਅੱਲਾ ਮੇਰਾ ਨਾਂ ਹੋਵੇਗਾ ਉਹਦੇ ਤਲਬਦਾਰਾਂ ਦੇ ਵਿੱਚ ਕੀ ਬਾਤ ਯੂਸਫ ਦੇ ਤਲਬਗਾਰਾਂ ਸੁਭਾਨ ਅੱਲਾਹ ਯੂਸਫ ਦੇ ਤਲਬਦਾਰਾਂ ਦੇ ਵਿੱਚ ਮੇਰਾ ਵੀ ਨਾਂ ਹੋਏਗਾ ਮੇਰਾ ਵੀ ਨਾਂ ਹੋਵੇਗਾ ਹੈ ਅੰਦਰ ਨੇ ਅੱਲਾ ਦੀ ਜ਼ਾਤ ਕਿਬਰੀਆ ਨੇ ਜਬਰੀਲ ਅਮੀਨ ਨੂੰ ਭੇਜਿਆ ਆਖਿਆ ਯੂਸਫ अलैहिस्सलाम ਨੂੰ ਇੱਥੇ ਵਿਕ ਜਾ ਤੇਰੀ ਅਗਲੀ ਮੰਜ਼ਿਲ ਪੂਰ ਹੋ ਗਈ ਆ ਹਾਏ 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 ਆਖਿਆ ਮੈਂ ਕਿਵੇਂ ਵਿਕ ਜਾਵਾਂ ਓਏ ਆਖਿਆ ਆਪਣੇ ਬਾਪ ਯਕੂਬ अलैहिस्सलाम ਦਾ ਨਾਂ ਲਿਖ ਕੇ ਉਹਨਾਂ ਪੈਸਿਆਂ ਵਾਲੇ ਤੱਕੜ ਚ ਰੱਖ ਦੇ ਕੀ ਬਾਤ ਤੱਕੜ ਬਰਾਬਰ ਹੋ ਜਾਂਦੇ ਮਹਬੂਬ ਦਾ ਵਜਨ ਬਰਾਬਰ ਹੋ ਜਾਏਗਾ ਹਾਏ ਤੇਰਾ ਹੀ ਰਹਿ ਜਾਏਗਾ ਜਿਹੜਾ ਤੂੰ ਓਏ ਸਦਕੇ ਜਾ ਮਾਰ ਛੱਡਿਆ ਜੀ ਬਾਬਾ ਉਹ ਯੂਸੁਫ अलैहिस्सलाम ਨੇ ਆਪਣੇ ਬਾਪ ਦਾ ਨਾਂ ਲਿਆ ਯਕੂਬ अलैहिस्सलाम ਨਬੀ ਇੰਜ ਕਰਕੇ ਤੱਕੜ ਦੇ ਵਿੱਚ ਰੱਖ ਦਿੱਤਾ ਜਦੋਂ ਪੈਸੇ ਪੈਂਦੇ ਸੀ ਅੱਛਾ महबूब का भार बराबर हो गया तो रह गया यूसुफ अलैहिस्सलाम का जिन्ना जगह भी ਕੀ ਬਾਤ यूसुफ अलैहिस्सलाम जिहले जलैखा ने खरीद लिया ਓਏ ते खरीदी हुई की शै हुंदी ओ बेलियो गुलाम ਗੁਲਾਮ ਵਾਹ ਕੀ ਬਾਤ सच्ची गल है ना ਗੁਲਾਮ ਇਹਦੇ ਵਿੱਚ कोई ये गल आखे नहीं मैं वो सारी सरकार की शान दस दियां ते नबियां नाल की होया ਹਾਏ ਹਜ਼ਰਤ ਯੂਸਫ ਇਹ ਨਹੀਂ ਕਿਸੇ ਨਬੀਆਂ ਨਾਲ ਰੱਬ ਨੇ ਕੁਛ ਨਹੀਂ ਕੀਤਾ ਬੜਾ ਕੁਛ ਹੈ ਵਿਚਾਰਿਆਂ ਨਾਲ ਵੀ ਹੈ ਹਾਏ ਹਾਏ ਯੂਸੁਫ अलैहिस्सलाम खरीदा गया जलैखा लै गई
ਹੁਣ ਜਲੈਖਾਂ ਨੇ ਤੇ ਉੱਥੇ ਹੀ ਰੱਖਣਾ ਇਹਨਾਂ ਸਾਹਮਣੇ ਜੀ ਖਾਤਰ ਸਾਰੀ ਉਮਰ ਮਾਰੀ ਆ ਕੀ ਬਾਤ ਕੀ ਖਿਆਲ ਹੈ ਬਿਲਕੁਲ ਉਹ ਕੋਈ ਜੇਨ ਆਈ ਕਰਕੇ ਗਈ ਬਿਲਕੁਲ ਆਈ। ਉਹ ਬਗੀਚੇ ਦੇ ਵਿੱਚ ਸਾਹਮਣੇ ਉਹ ਨੁਕਰ ਵਾਲੇ ਪਾਸੇ ਯੂਸਫ ਅਲੈਹ ਸਲਾਮ ਲਾ ਕੇ ਤੂੰ ਆ ਬੂਟੇ ਗੋਡਨੇ ਆ ਐਨੀ ਕਿ ਥਾਂ 'ਚ ਤੇ ਪਾਣੀ ਪੂਣੀ ਇਹਨੂੰ ਲਾਇਆ ਕਰਨਾ। ਅੱਛਾ ਆਪ ਇੱਧਰ ਸਹੇਲੀਆਂ ਨੂੰ ਲੈ ਕੇ ਬੈਠਦੀ ਪਈ ਹਾਏ ਹਾਏ ਹਾਏ। ਹਾਂ ਹੂੰ ਤੇ ਤੇਗਤਗੀ ਜਿਹੜੀ ਆ ਉਹ ਸਾਰੀ ਉਹਦੇ ਵੱਲੇ ਆ ਯੂਸਫ ਅਲੈਹ ਸਲਾਮ ਤੇ ਸੁਭਾਨ ਅੱਲਾਹ। ਵੇਖਣ ਦੀ ਏਡਾ ਸੋਹਣਾ। ਓਏ ਉਹਦੇ ਆਏ ਦੁਨੀਆ ਦਾ ਨਹੀਂ ਆਏ ਜਦੋਂ ਇਸ਼ਕ ਕਰਦੇ ਹੀ ਹੋ ਹਾਏ 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 ਮਹਿਬੂਬ ਨਾਲ। ਸ਼ੀਸ਼ਾ ਵੇਖਿਆ ਸੀ ਨਾ ਜਲੈਖਾਂ ਨੇ ਹਾਂ ਤੇ ਤਕਬਰ ਕੀਤਾ ਕਿ ਮੇਰੇ ਤੋਂ ਬਾਅਦ ਸੋਹਣਾ ਕੋਈ ਨਹੀਂ ਹੂੰ। ਤੇ ਅਜੇ ਤੇ ਦੁਨੀਆ ਤੇ ਆਏ ਨਹੀਂ ਯੂਸਫ ਅਲੈਹ ਸਲਾਮ ਦੇ ਸਾਹਮਣੇ ਨਕਸ਼ਾ ਲਿਆ ਖਿਲਾਤਾ ਹਾਏ ਹਾਏ ਹੈ ਤੇ ਜਲੈਖਾਂ ਇਹ ਸਾਰਾ ਬਿਆਨ ਪਿੱਛੇ ਭਰਿਆ ਜੀ ਜੀ ਇਹ ਤਾਂ ਬੜਾ ਇਸ਼ਾਰਾ ਕਰਕੇ ਦੱਸਦਾ ਪਿਆ ਪਹਿਲੇ ਕਲਾਮ ਚ ਸੁਣ ਸਮਝ ਚ ਸਕਦੇ ਗੱਲ ਆ ਜਾਵੇ ਜੀ ਹੈ ਉਹ ਜਲੈਖਾਂ ਨੇ ਜਿਹੜੇ ਸਾਹਮਣੇ ਰੱਖਿਆ ਤੇ ਹੁਣ ਉਹ ਜਿਹੜੀਆਂ ਸਹੇਲੀਆਂ ਉਹਨਾਂ ਦੇ ਨਾਲ ਤੇ ਗੁਫ਼ਤਗੂ ਨਹੀਂ ਹੋਣ ਡਈ ਹੂੰ ਉਹ ਤਾਂ ਚੰਨ ਤੇ ਹੋਣ ਡਈ ਹੈ ਸਾਰੀ ਉਧਰ ਹੀ ਸ਼ਕਲੇ ਸਾਰੀ ਉਹਦੇ ਸੋਚ ਉਧਰ ਹਰ ਗੱਲ ਉਧਰ ਹੀ ਆ ਹੋਰ ਕਿਸੇ ਪਾਸੇ ਹੁੰਦੀ ਨਹੀਂ ਪਈ ਉਹ ਜਲੈਖਾਂ ਦੀਆਂ ਸਹੇਲੀਆਂ ਆਣੀਆਂ ਗੱਲ ਸੁਣ ਹੂੰ ਜਲੈਖਾਂ ਹੂੰ ਜਿੱਦਣ ਦਾ ਉਹ ਬੰਦਾ ਤੁਸੀਂ ਖਰੀਦ ਕੇ ਲਿਆਂਦਾ ਨਾ ਹਾਂ ਸਾਡੇ ਨਾਲ ਤੇ ਕੋਈ ਗੱਲ ਹੀ ਨਹੀਂ ਤੇਰੀ ਰਹੀ ਹਾਏ ਵਾਹ ਵਾਹ ਕੋਈ ਤੇਰੀ ਸਾਡੀ ਬੈਠਕ ਦੇ ਵਿੱਚ ਗੱਲ ਕੀ ਆ ਹੂੰ ਖਰੀਦਿਆ ਹੋਇਆ ਗੁਲਾਮ ਹੈ ਨਾ ਹਾਂਜੀ ਸਾਨੂੰ ਵੀ ਦੱਸ ਗੱਲ ਕੀ ਏ ਹੂੰ ਜਲੈਖਾਂ ਦੀ ਤੁਸੀਂ ਇਹ ਗੱਲ ਨੂੰ ਜਾਣਦੇ ਹੋ ਉਹਨਾਂ ਆਖਿਆ ਨਹੀਂ ਜਾਣ ਕੇ ਤੇ ਸਾਨੂੰ ਵਾਹ ਕੀ ਏ ਤੂੰ ਸਾਡੇ ਨਾਲ ਗੱਲ ਸਾਡਾ ਪਿਆਰ ਹੀ ਲੈ ਗਈ ਸਾਡਾ ਪਿਆਰ ਹੀ ਲੈ ਗਿਆ ਉਹ ਹੂੰ ਹੈ ਔਰ ਸਾਡਾ ਪਿਆਰ ਲੈ ਗਿਆ ਓਏ ਅਸੀਂ ਤੇਰੇ ਕੋਲ ਸਾਰੀ ਉਮਰ ਹੋ ਚੱਲੀਏ ਤੇਰੀਆਂ ਸਹੇਲੀਆਂ ਤੇ ਅੱਜ ਸਾਡੇ ਨਾਲ ਕੀ ਕਰਨ ਡਈ ਆ ਕੀ ਬਾਤ ਹਾਏ, ਹੈ ਸਾਡੇ ਵੱਲ ਤਵੱਜੋ ਹੀ ਨਹੀਂ। ਸੋਚੇ ਕੋਈ ਨਹੀਂ ਅੱਛਾ ਜਲੈਖਾਂ ਦੀ ਚੰਗਾ ਫਿਰ ਤੁਹਾਨੂੰ ਮੈਂ ਵਿਖਾਵਾਂਗੀ ਕੁਛ ਵਾਹ ਵਾਹ ਤੁਹਾਨੂੰ ਵਹਾਵਾਂਗੇ ਵਿਖਾਵਾਂਗੀ ਕੁਛ ਹੂੰ ਜਲੈਖਾਂ ਉਹਨੂੰ ਖਰੀਦਿਆ ਹੋਇਆ ਗੁਲਾਮ ਹੈ ਕਮਲਾ ਕੀ ਸਮਝਦਾ ਪਿਆ ਹੂੰ ਜਲੈਖਾਂ ਜਾ ਮਿਲੀ ਜੀ ਜੀ ਉਹਨੇ ਜਾ ਕੇ ਯੂਸਫ ਅਲੈਹ ਸਲਾਮ ਨੂੰ ਆਖਿਆ ਅੱਜ ਤੋਂ 8 ਦਿਨਾਂ ਨੂੰ ਹੂੰ ਜਦੋਂ ਮੈਂ ਤੇਰੇ ਸਾਹਮਣੇ ਖਲੋਗੇ ਇੰਜ ਕਰਾਂਗੇ ਨਾ ਸੇ ਤੋਂ ਹੂੰ ਖਲੋਗੇ ਹੂੰ ਤੇ ਤੂੰ ਆ ਜਿਹੜਾ ਤਾਜ ਥੋੜਾ ਜਿਹਾ ਮੱਥੇ ਤੇ ਵਧਾਈ ਜਿਹੜਾ ਟਾਕੀ ਜੀ ਇਹ ਲਾ ਨਹੀਂ ਜਲੀ ਆਏ ਹਾਏ 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 ਇਹ ਪਰਦਾ ਉਤਾਰ ਦੇ ਆ ਇਹ ਲਾ ਕੇ ਤੇ ਉਹ ਮੋੜ ਤੱਕ ਜਾਣੇ ਤੇ ਫਿਰ ਵਾਪਸੀ ਆਣ ਕੇ ਫਿਰ ਬੰਨ ਲਈ ਵਾਹ 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 ਤੇ ਯੂਸਫ ਅਲੈਹ ਸਲਾਮ ਨੇ ਆਖਿਆ ਠੀਕ ਹੈ ਗੁਲਾਮ ਚ ਹੋਏ ਯੂਸਫ ਅਲੈਹ ਸਲਾਮ ਨੇ ਆਖਿਆ ਠੀਕ ਹੈ ਰੱਬ ਨੇ ਆਖਿਆ ਠੀਕ ਹੈ ਆ ਰੱਬ ਨੇ ਕਿਹਾ ਠੀਕ ਹੈ ਜੋ ਕਹਿੰਦੀ ਜਲੈਖਾਂ ਤੂੰ ਕਰ ਹੂੰ 8 ਦਿਨ ਜਿਹਲੇ ਹੋਏ ਤੇ ਜਲੈਖਾਂ ਨੇ ਸਾਰੇ ਸੇ ਉਰਾ ਪੂਰਾ ਜੋ ਫਲ ਫਲੂਟ ਹੀ ਮੰਗਾ ਕੇ ਰੱਖ ਲਿਆ ਸਹੇਲੀਆਂ ਦੇ ਕੇ ਅੱਛਾ ਛੁਰੀਆਂ ਕਾਹਦੇ ਵੀ ਮੰਗਾ ਲੈ ਹੂੰ ਆਪਨੇ ਆਖਿਆ ਵੀ ਤੁਸੀਂ ਮੇਰੀਆਂ ਸਹੇਲੀਆਂ ਜੇ ਤੇ ਮੈਂ ਤੁਹਾਡੇ ਨਾਲ ਅੱਜ ਤੁਹਾਡੇ ਨਾਲ ਵਾਅਦਾ ਕੀਤਾ ਹੋਇਆ ਲੱਗੀ ਨਿਭਾਉਣ ਹੂੰ ਹੈ ਹੂੰ ਤੇ ਜਿਹੜੀ ਗੌਰ ਕਰਨਾ ਮੇਰੀ ਗੱਲ ਤੇ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਹੂੰ ਤੇ ਤੁਸੀਂ ਜਦੋਂ ਮੈਂ ਆਖੂਗੇ ਨਾ ਛਿੱਲੋ ਤੇ ਤੁਸੀਂ ਇਹ ਸਾਰੇ ਛਿੱਲ ਛੁੱਲ ਕੇ ਆਪਣਾ ਚੀਰਨੇ ਚੂਰਨੇ ਜੋ ਵੀ ਕੁਛ ਹੈਗਾ ਜੀ ਜੀ ਆ ਠੀਕ ਵਾ ਠੀਕ ਹੈ ਆਨੇ ਨੇ ਜਲੈਖਾਂ ਉੱਠੀ ਹੂੰ ਤੇ ਉੱਠ ਕੇ ਕਿਆ ਛਿੱਲੋ ਤੇ ਐ ਕਰਕੇ ਕੀਤਾ ਜੇ ਉੱਠ ਕੇ ਤੇ ਯੂਸਫ ਅਲੈਹ ਸਲਾਮ ਨੇ ਆਪਣਾ ਤਾਜ ਥੋੜਾ ਜਿਹਾ ਪਿੱਛੇ ਡਾਲ ਲਿਆ ਕਾਂਗਾ ਮੋਢੇ ਤੇ ਰੱਖ ਲਿਆ ਸੁਭਾਨ ਅੱਲਾਹ ਜ਼ਮੀਨ ਤੇ ਸਮਾਨ ਦੀ ਰੋਸ਼ਨੀ ਇੱਕ ਹੋ ਗਈ ਹਾਏ ਜ਼ਮੀਨ ਤੇ ਸਮਾਨ ਦੀ ਰੋਸ਼ਨੀ ਇੱਕ ਰੋਸ਼ਨੀ ਇੱਕ ਹੋ ਗਈ ਉਹਨਾਂ ਨੂੰ ਨਹੀਂ ਦਿਖਿਆ ਫਲ ਕਿਹੜਾ ਉਹਨਾਂ ਨੂੰ ਦਿਖਿਆ ਛੁਰੀ ਕਿਹੜੀ ਉਹਨਾਂ ਕੋਲ ਹੀ ਕੱਟਣੀਆਂ ਸ਼ੁਰੂ ਕਰ ਹਾਏ 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 ਇੰਨਾ ਹੁਸਨ ਚ ਮਸਤ ਹੋ ਗਈ ਹਾਏ ਹਾਏ ਸਰਕਾਰ ਉਹਨਾਂ ਨੂੰ ਦੇ ਦਰਦ ਹੀ ਨਹੀਂ ਹੋਈ ਤਕਲੀਫ ਹੀ ਨਹੀਂ ਹੋਈ ਉਂਗਲਾਂ ਕੱਟ ਬੈਠੀਆਂ ਉਂਗਲੀਆਂ ਕੱਟੀਆਂ ਗਈਆਂ ਚੀਰੀਆਂ ਗਈਆਂ ਉਂਗਲਾਂ ਓਏ ਖੂਨ ਹੋ ਗਈਆਂ ਹੂੰ ਉਹ ਨਾ ਬੰਦ ਕਰਕੇ ਫਿਰ ਵਾਪਸ ਆਇਆ ਉਹਨੇ ਆਣ ਕੇ ਆਪਣਾ ਤਾਜ ਬੰਦਾ ਨਾ ਜਿਹੜੇ ਹੂੰ ਐਨ ਕਰਕੇ ਫਿਰ ਉਹ ਟਾਈਮ ਆਇਆ ਨਾ ਹੂੰ ਤੇ ਜਲੈਖਾਂ ਨੇ ਆਖਿਆ ਆ ਕੀ ਕੀਤਾ ਜੀ ਹਾਏ ਆ ਜਲੈਖਾਂ ਨੇ ਆਖਿਆ ਤੁਹਾਨੂੰ ਆਖਿਆ ਸੀ ਫਲ ਚੀਰੋ ਸੇ ਚੀਰੋ ਇਹ ਕੀ ਕਰ ਲਿਆ ਜੀ ਹਾਏ 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 ਆਖਾ ਜਲੈਖਾਂ ਤੂੰ ਸੱਚੀਆਂ ਨਹੀਂ ਇਹ ਕੋਈ ਬੰਦਾ ਨਹੀਂ ਹਾਏ ਇਹ ਤੇ ਕੋਈ ਫਰਿਸ਼ਤਾ ਹੈ ਨਹੀਂ ਜਲੈਖਾਂ ਤੇ ਕੋਈ ਨੂਰ ਇਹ ਕੋਈ ਸੋਹਣੀ ਸ਼ੈ ਨਹੀਂ ਠੀਕ ਹੈ ਜਲੈਖਾਂ
ਜਲੈਖਾਂ ਉੱਤੇ ਹੌਲੀ ਹੌਲੀ ਤੋਮਤਾਂ ਦੀ ਛਾੜ ਸ਼ੁਰੂ ਹੋ ਚੱਲੀ ਆ। ਹੁਣ ਜਲੈਖਾਂ ਨਾਲ ਜਿਹੜੀ ਸਾਰੀ ਉਮਰ ਗੁਜ਼ਾਰੀ ਆ ਉਹ ਗੱਲ ਨਹੀਂ ਕਰਨੀ, ਵੇਖਣਾ ਨਹੀਂ ਉਹਨੂੰ। ਆਏ ਮੇਰੇ ਆਂਦੇ ਨੇ ਜਲੈਖਾਂ ਦਾ ਡਾ ਲੱਗਦਾ ਇੱਕ ਦਿਨ ਲੱਗ ਗਿਆ, ਫੜਿਆ ਗੁੱਟੋਂ ਯੂਸਫ ਅਲੈਹਿਸਲਾਮ ਨੂੰ ਇੰਝ ਕਰਕੇ ਇੱਕ ਕੋਹੜੀ ਦੇ ਅੰਦਰ, ਦੂਸਰੀ ਕੋਹੜੀ ਅੰਦਰ, ਤੀਸਰੀ ਕੋਹੜੀ ਦੇ 7 ਤਾਲੇ ਲਾਏ। ਕੀ ਬਾਤ। ਹਾਂ ਮਰੋਂ ਗੋਲੀ ਤਾਲੇ ਲਾਂਦੀ ਜੀ। 7 ਤਾਲੇ ਲਾਏ। 7 ਤਾਲੇ ਲਾ ਕੇ ਜਿਹਲੇ ਆ ਲੱਗੇ ਨਾ ਘੋਲ ਨਿਕਲਾ। ਹੁਣ ਜਲੈਖਾਂ ਘੋਲਦੀ ਪਈ। ਹੁਣ ਮਲਾਣੇ ਵਿਚਾਰੇ ਮਰ ਨਾ ਜਾਣ। ਇਹ ਗੱਲ ਸੁਣ ਕੇ ਘਰ ਕਿਵੇਂ ਕਰ ਸਕਦੇ ਮੇਰੇ ਰਸੂਲ ਤੇ ਬਹਿ ਗਏ। ਜਿਹਲੇ ਘੋਲ ਲੱਗੇ ਨਾ ਘੋਲਣ ਤੇ ਜਲੈਖਾਂ ਨੇ ਵੇਖਿਆ ਉਹ ਤਾਂ ਭਗਵਾਨ ਮੂੰਹ ਟੱਟ ਕੇ ਖਲੋਤਾ। ਛੱਡ ਗਏ ਨਾ ਤੇ ਜਿਹੜੇ ਕੱਪੜਾ ਪਾਉਣ ਲੱਗੀ ਹੈ ਨਾ ਤੇ ਬੇਲੀ ਪਿੱਛੋਂ ਫਾਇ ਕਿਸੇ ਪਹੁੰਚ ਕੇ ਯੂਸਫ ਅਲੈਹਿਸਲਾਮ ਨੂੰ ਆਂਦੇ ਨਾ ਵੇਖੀ ਮਬੂਬਤ ਨੂੰ ਦਾਗ ਨਾ ਲਾ ਦੀ। ਹਾਏ ਸੁਭਾਨ ਅੱਲਾ ਸੁਭਾਨ ਅੱਲਾ। ਕਹਿੰਦੇ ਨੇ ਕੀ ਕਰਾਂ, ਤਾਲੇ ਲੱਗੇ ਨੇ। ਉਹਨੇ ਕਿਹਾ ਤਾਲੇ ਮੈਂ ਤੋੜੂ, ਤੂੰ ਭੱਜ। ਸੁਭਾਨ ਅੱਲਾ ਸੁਭਾਨ ਅੱਲਾ। ਹਾਏ ਹਾਏ 7 ਤਾਲੇ ਬੇਲੀਓ ਟੁੱਟੇ ਤੜਕ ਜਦੋਂ ਲਾਗੇ ਜਾਵੇ ਤੜਕ। ਸੁਭਾਨ ਯੂਸਫ ਅਲੈਹਿਸਲਾਮ ਭੱਜਿਆ ਮਗਰ ਜਲੈਖਾਂ ਭੱਜੀ। ਜਿਹੜੇ ਭੱਜੀ 7 ਤਾਲੇ ਟੁੱਟੇ। 7 ਟੁੱਟ ਕੇ ਜਿਹੜੇ ਆ ਕਰਕੇ ਸੱਜਾ ਬਾਜ਼ੂ ਆ ਕਰਕੇ ਕਦਮ ਬਾਹਰ ਨਿਕਲਿਆ ਨਾ, ਇੱਕ ਬਾਹਰ ਇੱਕ ਅੰਦਰ। ਜਲੈਖਾਂ ਨੇ ਮੌਰਾਂ ਤੋਂ ਫੜ ਲਿਆ, ਪਿੱਛੋਂ ਮੌਰਾਂ ਤੋਂ ਫੜਿਆ। ਜਿਹੜੇ ਮੌਰਾਂ ਤੋਂ ਫੜਿਆ ਤੇ ਕਮੀਜ਼ ਪਾੜ ਗਿਆ। ਆਗਾ ਯੂਸਫ ਦਾ ਸੰਦ ਹੈਗਾ ਜਾਣਾ ਸੀ ਨਾ, ਬਾਹਰ ਨਿਕਲਾ ਸੀ। ਯੂਸਫ ਦਾ ਸਲਾਮ ਹੈਗਾ ਜੋਰ ਮਾਰਿਆ। ਜਲੈਖਾਂ ਨੇ ਪਿੱਛੋਂ ਜੋਰ ਮਾਰਿਆ, ਕਮੀਜ਼ ਪਿੱਛੋਂ ਫੜ ਗਿਆ। ਹਾਏ ਦੁਨੀਆ ਨੇ ਵੇਖ ਲਿਆ ਐ ਕੀ ਤਮਾਸ਼ਾ। ਉਹ ਗੱਲ ਮਿਸ਼ਰੀ ਅਜ਼ੀਜ਼ ਕੋਲ ਆਪੜ ਗਈ ਵਕਤ ਦੇ ਆ ਫੌਰੀ ਤੌਰ ਤੇ ਇੱਕ ਤਾਂ ਫੈਲ ਗਈ। ਓਏ ਯੂਸਫ ਅਲੈਹਿਸਲਾਮ ਤੇ ਤੁਮ ਤਲਾ ਕੇ ਫੜ ਕੇ ਜਾ ਕੇ ਕਟਾਏ ਦੇ ਖੜਾ ਕਰ ਦਿੱਤਾ। ਓਏ ਹਾਂ ਇੱਕ ਪੈਗੰਬਰ ਨੂੰ ਪੈਗੰਬਰ ਨੂੰ ਜਾ ਕੇ ਕਟਾਏ ਦੇ ਖੜਾ ਕਰ ਦਿੱਤਾ। ਹੈ ਯੂਸਫ ਤੂੰ ਖਰੀਦਾ ਆ ਸਾਡਾ, ਮੇਰੀ ਇੱਜ਼ਤ ਨੂੰ ਪੈ ਗਿਆ ਕਿਉਂ? ਹਾਏ ਉਹਨੇ ਕਹਾ ਤੋ ਅਸਤਗਫਿਰੁੱਲਾਹ। ਮੈਂ ਕਿ ਮਮਾ ਇਹ ਜਲੈਖਾਂ ਹੈ ਸਾਰਾ ਕੁਛ। ਉਹਨੂੰ ਪੁੱਛਿਆ ਜਲੈਖਾਂ ਨਹੀਂ ਮੇਰੀ ਇੱਜ਼ਤ ਨੂੰ ਇਹ ਪਿਆ। ਹੁਣ ਉੱਥੇ ਯੂਸਫ ਅਲੈਹਿਸਲਾਮ ਦੁਆ ਮੰਗਦਾ, ਯਾ ਅੱਲਾ ਪਾਕ ਇਹਨਾਂ ਕੋਲੋਂ ਮੈਨੂੰ ਬਚਾ ਲਾ। ਹਾਏ ਮਿਸਰ ਅਜ਼ੀਜ਼ ਨੇ ਜੀ ਆਖਿਆ ਤੇਰੇ ਐਨੇ ਮਜਮੇ ਚ ਤੇਰੀ ਕੋਈ ਸ਼ਹਾਦਤ ਦੇਣ ਵਾਲਾ ਹੈਗਾ ਐ ਯੂਸਫ? ਤੇਰੀ ਕੋਈ ਸ਼ਹਾਦਤ ਦੇਣ ਵਾਲਾ ਤੇਰੀ ਕੋਈ ਸ਼ਹਾਦਤ ਦੇਣ ਵਾਲਾ ਹੈਗਾ ਐਸੇ ਮਜਮੇ ਚ? ਇੱਕ ਮਾਈ ਹੀ ਜਿਹੜਾ 6 ਮਹੀਨੇ ਦੇ ਜਿਹਦਾ ਬੱਚਾ ਦੁੱਧ ਪੀਣ ਦਿਆ ਸੀ। ਹਾਏ 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 ਯੂਸਫ ਅਲੈਹਿਸਲਾਮ ਨੇ ਐ ਕਰਕੇ ਵੇਖੇ ਨਾ, ਵੇਖ ਕੇ ਤਾਂ ਆਖਿਆ ਕਿ ਗੱਲ ਸੁਣੋ ਬਾਦਸ਼ਾਹ ਸਲਾਮਤ, ਉਹ ਜਿਹੜਾ ਬੱਚਾ ਦੁੱਧ ਪੀਣ ਦਿਆ ਮੇਰੀ ਸ਼ਹਾਦਤ ਹੈ ਉਹ ਦੇਗਾ। ਸੁਭਾਨ ਅੱਲਾ ਸੁਭਾਨ ਅੱਲਾ। ਦੁੱਧ ਪੀਂਦਾ ਹੋਇਆ ਦੁੱਧ ਪੀਂਦਾ ਹੈ। ਉਹਨੇ ਆਖਿਆ ਉਹ ਤੇ ਬੋਲ ਹੀ ਨਹੀਂ ਸਕਦਾ, ਉਹ ਕੀ ਤੇਰੀ ਸ਼ਹਾਦਤ ਦੇਗਾ? ਅੱਲਾ ਬੱਚੇ ਨੇ ਦੁੱਧ ਛੱਡ ਕੇ ਆਖਿਆ ਮੈਂ ਸ਼ਹਾਦਤ ਦਿਆਂਗਾ ਯੂਸਫ ਅਲੈਹਿਸਲਾਮ ਦੀ, ਕਿਉਂ ਨਾ ਦਿਆਂਗਾ? ਹਾਂ ਸੁਭਾਨ ਅੱਲਾ। ਲੋਕੀ ਰਹਿਣ ਹੋ ਗਏ ਹਾਂ ਬਈ ਕੀ ਤੂੰ ਸ਼ਹਾਦਤ ਦੇਣਾ ਹੈ? ਉਹਨੇ ਆਖਿਆ ਯੂਸਫ ਅਲੈਹਿਸਲਾਮ ਜੇ ਤੇ ਕਮੀਜ਼ ਪਿੱਛੋਂ ਫਟਿਆ ਤੇ ਸੱਚਾ ਹੈ, ਤੇ ਜੇ ਕਮੀਜ਼ ਅੱਗੋਂ ਫਟਿਆ ਤੇ ਫਿਰ ਯੂਸਫ ਅਲੈਹਿਸਲਾਮ ਝੂਠਾ। ਹਾਏ 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 ਕੀ ਬਾਤ ਹੈ। ਕਮੀਜ਼ ਤੇ ਪਿੱਛੋਂ ਫਟਿਆ ਸੀ। ਜਲੈਖਾਂ ਨੇ ਖਿੱਚਿਆ ਸੀ ਨਾ। ਵਾਹ ਵਾਹ। ਓਏ ਉੱਥੇ ਯੂਸਫ ਅਲੈਹਿਸਲਾਮ ਦੀ ਦੁਆ ਕਬੂਲ ਹੋ ਗਈ। ਉਹਨੇ ਮਿਸਰ ਅਜ਼ੀਜ਼ ਨੇ ਜੇਲ੍ਹ ਚ ਭੇਜ ਦਿੱਤਾ। ਚੱਲ ਵਾਹ ਕੈਦ ਕਰ ਦਿੱਤਾ। ਫੇਰ ਵੀ ਕੈਚ ਛੁੱਟੀ ਕੈਦ ਛੁੱਟ ਦਿੱਤਾ। ਜਿਹੜੇ ਉਹ ਜੇਲ੍ਹ ਚ ਚਲੇ ਜਾਂਦਾ ਕਾਲ ਕੋਹੜੀ ਚ, ਤੋ ਕਾਲ ਕੋਹੜੀ 2 ਬੰਦੇ ਹੋਰ ਹੈ। ਹਾਂ 2 ਬੰਦੇ ਹੋਰ ਨੇ ਤੀਸਰਾ ਯੂਸਫ ਅਲੈਹਿਸਲਾਮ ਹੈ। ਤੇ 2 ਬੰਦਿਆਂ ਦੇ ਵਿੱਚ ਇੱਕ ਬੰਦਾ ਕਿਹੜਾ ਹੈ? ਯੂਕੂਬ ਅਲੈਹਿਸਲਾਮ ਰੱਬ ਦੇ ਨਬੀ ਨੇ ਇੱਕ ਮਾਈ ਖਰੀਦੀ ਹੋਈ ਗੁਲਾਮ ਸੀ, ਉਹ ਕੰਮ ਨਹੀਂ ਸੀ ਕਰ ਸਕਦੀ। ਅੱਛਾ ਉਹਦਾ ਬੱਚਾ ਜਿਹੜਾ ਸੀ ਉਹ ਤੰਗ ਕਰਦਾ ਸੀ ਤੇ ਯੂਕੂਬ ਅਲੈਹਿਸਲਾਮ ਨੇ ਉਹਦਾ ਬੱਚਾ ਗਾਂ ਫਰੋਖਤ ਕਰ ਦਿੱਤਾ। ਅੱਛਾ ਉਹਦਾ ਨਾਂ ਹੈ ਬਸ਼ੀਰ। ਹਾਏ ਅੱਛਾ ਉਹਦਾ ਨਾਂ ਕੀ ਸੀ? ਬਸ਼ੀਰ। ਬਸ਼ੀਰ। ਉਹ ਮਾਈ ਨੇ ਆਖਿਆ ਮਾਲਕਾ ਇਹ ਨਬੀ ਹੈ ਨਾ ਤੇਰਾ, ਮੇਰੇ ਕੋਲੋਂ ਮੇਰਾ ਬੱਚਾ ਜਦਾ ਕਰ ਦਿੱਤਾ, ਮੈਂ ਇਨਸਾਫ ਕਿਹਦੇ ਕੋਲੋਂ ਮੰਗਾ? ਰੱਬ ਨੇ ਪੈਗਾਮ ਘਲਾਇਆ, ਗੱਲ ਸੁਣ
ਇਹਦਾ ਬੱਚਾ ਮੈਂ ਉਹ ਵਿਛੋੜਾਂਗਾ ਜਿਹਦੇ ਜਿਹੜੀ ਜਾਨ ਹੋਵੇਗੀ। ਓਏ ਹੋਏ ਉਹ ਮਾਰ ਦਿੱਤਾ ਹੀ ਤੇ ਬਾਬਾ। ਜਦੋਂ ਤੇਰਾ ਇਹਦਾ ਬੱਚਾ ਮਿਲਾਵਾਂਗਾ ਸਭ ਤੋਂ ਪਹਿਲਾਂ ਤੇਰਾ ਬੱਚਾ ਮਿਲਾਵਾਂਗਾ ਹੀ ਤੇਰੇ ਨਾਲ ਵਾਦਾ ਹੀ। ਸਹੀ ਹੈ ਤਾਂ ਸੁਭਾਨ ਅੱਲਾਹ ਨਾਰੇ ਤਕਬੀਰ। ਬਹੁਤ ਖੂਬ। ਕੀ ਬਾਤ ਬਾਬਾ। ਉਹ ਹੁਣ ਉਹ ਜੇਲ੍ਹ ਦੇ ਅੰਦਰ ਉਹ ਬਸ਼ੀਰ ਵੀ ਆ, ਦੋ ਬੰਦੇ ਨੇ ਤੀਹਰਾ ਯੂਸਫ ਅਲੈਹਿ ਸਲਾਮ ਹੈ, ਜਿਹੜੇ ਤੀਹਰਾ ਯੂਸਫ ਅਲੈਹਿ ਸਲਾਮ ਹੈ ਤੇ ਉਹਨਾਂ ਦੋ ਨੂੰ ਖਾਬ ਆ ਜਾਂਦਾ। ਕੀ ਬੇਲੀਓ ਕੀ ਖਾਬ ਆਂਦਾ? ਖਾਬ ਆ ਜਾਂਦਾ। ਉਹ ਆਪਸ ਵਿੱਚ ਗੱਲਾਂ ਕਰਦੇ ਯਾਰ ਮੈਨੂੰ ਖਾਬ ਆਇਆ ਇਹੋ ਜਿਹਾ ਤੇ ਹੁਣ ਇਹਦੀ ਇਹ ਕਿਹਦੇ ਕੋਲੋਂ ਪੁੱਛੀਏ ਇਹਦੀ ਹੈ ਤਾਬੀਰ ਕੀ ਹੈ? ਤਬੀਰ ਕੀ ਆ? ਤੇ ਦੂਰਾ ਦਾ ਯਾ ਮੈਨੂੰ ਹੀ ਖਾਬ ਆਇਆ। ਪਹਿਲੇ ਨੇ ਬਸ਼ੀਰ ਨੇ ਆਖਿਆ ਮੈਨੂੰ ਖਾਬ ਆਇਆ ਕਿ ਮੇਰੇ ਸਿਰ ਤੇ ਫਲਾਂ ਦੀ ਟੋਕਰੀ ਹੈ, ਮੈਂ ਫਲ ਵੰਡਦਾ ਪਿਆ। ਅੱਛਾ। ਦੂਸਰੇ ਨੇ ਆਖਿਆ ਇਹੋ ਜਿਹਾ ਖਾਬ ਤੇ ਮੈਨੂੰ ਵੀ ਆਇਆ। ਉਹਨੇ ਤੈਨੂੰ ਕੀ ਆਇਆ? ਉਹਨੇ ਮੈਨੂੰ ਇਹ ਆਇਆ ਕਿ ਮੇਰੇ ਸਿਰ ਤੇ ਗੋਸ਼ਤ ਦੀ ਪਰਾਲ ਭਰੀ ਏ ਤੇ ਇੱਲਾਂ ਚੜਾਟਾ ਮਾਰ ਕੇ ਲਈ ਜਾਂਦੀਆਂ। ਅੱਛਾ। ਉਹਨੇ ਗੱਲ ਖਾਬ ਦੀ ਤਬੀਰ ਕੋਲ ਕਿਹਦੇ ਕੋਲ ਪੁੱਛੀਏ ਤੇ ਯੂਸਫ ਅਲੈਹਿ ਸਲਾਮ ਉਹਨਾਂ ਦੋਨੀਆਂ ਗੱਲਾਂ ਸੁਣ ਕੇ ਕਹਿੰਦਾ ਬੇਲੀਓ ਦੋਵੇਂ ਆ ਜਾਓ। ਅੱਛਾ ਦੋਨਾਂ ਨੂੰ ਬੁਲਾ ਲਿਆ। ਦੋਨਾਂ ਨੂੰ ਬੁਲਾ ਲਿਆ। ਕੀ ਬਾਤ। ਦੋਨਾਂ ਨੂੰ ਬੁਲਾ ਕੇ ਆਖਿਆ ਮੈਨੂੰ ਸੁਣਾਓ ਖਾਓ ਕੀ ਆਈ ਆ। ਹਾਏ ਹਾਏ ਨਬੀ ਨੂੰ ਸੁਣਾਓ ਸਦਕੇ। ਪਹਿਲੋਂ ਉਹ ਮਾਈ ਦੇ ਪੁੱਤ ਨੇ ਖਾ ਉਸਨੇ ਜਿਹਦਾ ਨਾਮ ਬਸ਼ੀਰ ਸੀ ਹੈ ਅੱਛਾ। ਕਿ ਮੇਰੇ ਸਿਰ ਤੇ ਫਲਾਂ ਦੀ ਟੋਕਰੀ ਹੈ ਸਰਕਾਰ, ਮੈਨੂੰ ਖਾਬ ਆਈ ਹੈ, ਮੇਰੇ ਸਿਰ ਤੇ ਫਲਾਂ ਦੀ ਟੋਕਰੀ ਹੈ, ਮੈਂ ਫਲ ਪਿਆ ਵੰਡਦਾ। ਯੂਸਫ ਅਲੈਹਿ ਸਲਾਮ ਨੇ ਆਖਿਆ ਦਿਨੇ 12 ਵਜੇ ਬਰੀ ਹੋ ਜਾਏਗਾ। ਸੁਭਾਨ ਅੱਲਾਹ। ਇਹਦੀ ਤਬੀਰ ਹੈ। ਆਹਾ ਬਰੀ ਹੋ ਜਾਏਗਾ। ਇਹ ਤਬੀਰ ਇਹਦੀ ਦੱਸਦੀ ਹੈ ਤੇ ਸਵੇਰੇ 12 ਵਜੇ ਬਰੀ ਹੋ ਜਾਏਗਾ। ਅੱਛਾ। ਦੂਸਰੇ ਨੂੰ ਆਖਿਆ ਹਾਂ ਬੇ ਬੇਲੀਆ ਤੂੰ ਸੁਣਾ। ਉਹਨੇ ਆਖਿਆ ਮੈਨੂੰ ਖਾਬ ਆਈ ਏ, ਮੇਰੇ ਕੋ ਗੋਸ਼ਤ ਦੀ ਪਰਾਲ ਭਰੀ ਏ, ਇੱਲਾ ਚੜਾਟਾ ਮਾਰ ਕੇ ਲਈ ਜਾਨੀਆਂ। ਓਏ ਆਖਿਆ 2:30 ਵਜੇ ਫਾਇ ਲੱਗ ਜਾਏਗਾ। ਓਏ ਹੋਏ ਓ ਹੋਏ। ਹੋ ਵਾਹ ਵਾਹ। 2:30 ਵਜੇ ਫਾਇ ਲੱਗ ਜਾਏ। ਫਾਇ ਲੱਗ ਜਾਏਗਾ। ਉਹ 2:30 ਵਜੇ ਫਾਇ ਲੱਗ ਗਿਆ। ਦਿਨੇ 12 ਵਜੇ ਤੇ ਆਪਣਾ ਬਸ਼ੀਰ ਬਰੀ ਹੋ ਗਿਆ। ਆਹ ਨਬੀ ਦੀ ਖੁਸ਼ਖਬਰੀ। ਉਹ ਬਰੀ ਹੋ ਗਿਆ ਨਾ ਜੀ ਜੀ। ਕਿ ਮਿਸਰੇ ਅਜ਼ੀਜ਼ ਦੇ ਘੋੜਿਆਂ ਨੂੰ ਘਾਹ ਪਾਉਣ ਦੀ ਨੌਕਰੀ ਲੱਭ ਗਈ। ਝਾੜ ਕੇ ਘਾਹ ਪਾਇਆ ਕਰੇ ਮਿਸਰੇ ਅਜ਼ੀਜ਼ ਦੇ ਘੋੜਿਆਂ ਨੂੰ ਉਹ ਨੌਕਰੀ ਲੱਭ ਗਈ। ਵਾਹ ਵਾਹ ਨੌਕਰੀ ਵੀ ਮਿਲ ਗਈ ਨਾਲ ਹੀ। ਨੌਕਰੀ ਮਿਲ ਗਈ। ਸੁਭਾਨ ਅੱਲਾਹ। ਹੁਣ ਬਸ਼ੀਰ ਜਿਹੜਾ ਨੌਕਰੀ ਕਰਦਾ ਘਾਹ ਝਾੜਨ ਦੀ ਤਾਂ ਘੋੜਿਆਂ ਨੂੰ ਪਾਉਣਾ ਝਾੜ ਕੇ ਹਾਂ। ਮਿਸਰੇ ਅਜ਼ੀਜ਼ ਨੂੰ ਖਾਬ ਆ ਜਾਂਦਾ। ਹਾਏ ਅੱਛਾ ਮਿਸਰ ਅਜ਼ੀਜ਼ ਨੂੰ ਕੀ ਖਾਬ ਆਂਦਾ ਹੈ? ਉਹ ਮਿਸਰੇ ਅਜ਼ੀਜ਼ ਨੂੰ ਖਾਬ ਆਉਂਦਾ ਕਿ ਦਰਿਆਏ ਨੀਲ ਏ, ਵਾਹ। ਉਹਦੇ ਵਿੱਚੋਂ 7 ਗਾਈਂ ਨਿਕਲੀਆਂ 7 ਹਾਏ ਤੇ ਬੜੀਆਂ ਖੂਬਸੂਰਤ, ਐਡੇ ਐਡੇ ਵੱਡੇ ਚੱਡੇ, ਐਡੇ ਐਡੇ ਲੰਮੇ ਥਣ, ਦੁੱਧ ਵਗਦਾ ਫਿਰਦਾ। ਓਹ ਮਾਸ਼ਾ ਦੁੱਧ ਵਗਦਾ ਫਿਰਦਾ। ਵਗਦਾ ਫਿਰਦਾ। ਫਿਰ ਵੇਖਦੇ ਨੇ 7 ਗਾਈਂ ਹੋਰ ਨਿਕਲੀਆਂ ਬਾਦ ਸ਼ਕਲ ਸ਼ਾਹ ਕਾਲੀਆਂ। ਓਏ ਉਹ ਪਹਿਲੀਆਂ 7 ਨੂੰ ਖਾ ਗਈਆਂ। ਖਾ ਗਈ। ਓਹ ਪਹਿਲੀਆਂ 7 ਜਿਹੜੀਆਂ ਸੀ ਉਹਨਾਂ ਨੂੰ ਖਾ ਗਈਆਂ ਅੱਛਾ। ਤੇ ਮਿਸਰੇ ਅਜ਼ੀਜ਼ ਜਿਹੜਾ ਸੀ ਉਹਨੂੰ ਖੌਫ ਦੇ ਨਾਲ ਅੱਖ ਉਗੜ ਗਈ। ਓ ਖੌਫ ਦੇ ਨਾਲ ਅੱਖ ਉਗੜ ਗਈ। ਹੁਣ ਉਹਦੀ ਤਬੀਰ ਲੋਕਾਂ ਨੂੰ ਸੱਦ ਕੇ ਪੁੱਛਦਾ ਇਹਦੀ ਤਬੀਰ ਕੀ ਆ। ਨਜੂਮੀਆਂ ਨੂੰ ਪੁੱਛਦਾ ਫਿਰਦਾ। ਨਜ਼ੂਮੀਆਂ ਨੂੰ ਪੁੱਛਦਾ। ਇੰਦੀ ਕੀ ਉਹ ਨਜ਼ੂਮੀਆਂ ਨੂੰ ਪੁੱਛ ਕੇ ਬੁਲਾ ਕੇ ਪੁੱਛਦਾ ਮੈਂ ਤੁਹਾਨੂੰ ਖਾਬ ਸੁਣਾਉਣਾ, ਇਹਦੀ ਤਬੀਰ ਦੱਸੋ। ਉਹ ਖਾਬ ਸੁਣਾਉਂਦਾ, ਉਹਦੀ ਤਬੀਰ ਹੀ ਕੋਈ ਨਹੀਂ ਦੱਸਦਾ। ਹਾਏ ਉਹ ਜਿਹੜਾ ਘਾਟਾ ਨਾਲ ਬਸ਼ੀਰ ਸੀ ਨਾ, ਉਹਨੇ ਵਾਵਾ ਕੋ 15 ਦਿਨਾਂ ਬਾਅਦ ਜਿਹੜੇ ਨਾ ਕਿਸੇ ਨੂੰ ਪਤਾ ਲੱਗੇ ਤਬੀਰ ਦੱਸਣ ਦਾ ਕੋਈ ਨਾ ਦੱਸ ਸਕਿਆ। ਅੱਛਾ। ਉਹਨੇ ਆਖਿਆ ਯਾਰ ਕੋਈ ਬੰਦਾ ਹੈ ਜਿਹੜਾ ਇਹ ਖਾਬ ਦੀ ਤਬੀਰ ਦੱਸ ਸਕਦਾ। ਉਹਨੇ ਹੋ ਕਿਹੜਾ? ਉਹਨੇ ਕਹੋ ਜੇਬ ਚ। ਹਾਏ ਉਹਦਾ ਨਾਂ ਯੂਸਫ ਹੈ। ਵਾਹ ਵਾਹ ਸੁਭਾਨ ਅੱਲਾਹ। ਉਹਦਾ ਨਾਂ ਯੂਸਫ ਹੈ। ਉਹ ਖਾਬ ਦੀ ਤਬੀਰ ਦੱਸ ਸਕਦਾ। ਉਹਨੇ ਤੈਨੂੰ ਕਿਵੇਂ ਪਤਾ? ਉਹਨੇ ਅਸੀਂ 2 ਬੰਦੇ ਅੰਦਰ ਹਾਂ, ਸਾਨੂੰ 2 ਨੂੰ ਖਾਬ ਆਇਆ ਸੀ ਤੇ ਉਹਨੇ ਸਾਨੂੰ ਸਾਡੇ ਕੋਲੋਂ ਖਾਬ ਸੁਣਿਆ ਤੇ ਮੈਨੂੰ ਉਹਨੇ ਆਖਿਆ 12 ਵਜੇ ਬਰੀ ਹੋ ਜਾਏਗਾ। ਮੈਂ 12 ਵਜੇ ਬਰੀ ਹੋ ਗਿਆ। ਉਹਨੇ ਸੁਣਾਇਆ ਗੋਸ਼ਤ ਵਾਲਾ ਬਰਾਤ ਮੇਰੇ ਸਿਰ ਤੇ
ਗੋਸ਼ੇ ਦੀ ਲਾ ਝਰਾਟਾ ਮਾਰ ਕੇ ਲਈ ਜਾਣੀਆਂ ਉਹਨੇ ਖਾਸ ਰਹਿ ਤੇ ਉਹਨੇ ਯੂਸਫ ਅਲੈਹਿਸਲਾਮ ਨੇ ਆਖਿਆ ਵੀ ਇਹ ਤੂੰ 2.5 ਵਜੇ ਫਾਇਲ ਲੱਗ ਜਾਏਗਾ ਉਹ 2.5 ਵਜੇ ਫਾਇਲ ਲੱਗ ਗਿਆ ਮੈਂ ਫਰੀ ਹੋ ਗਿਆ ਵਾਹ 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 ਮਿਸਰੀ ਅਜ਼ੀਜ਼ ਨੇ ਵਜ਼ੀਰ ਨੂੰ ਘੱਲਿਆ ਕਿ ਲੈ ਕੇ ਆ ਉਹਨੂੰ ਲੈ ਕੇ ਹਾਏ ਹਾਏ ਮਿਸਰੀ ਅਜ਼ੀਜ਼ ਨੇ ਆਪਣਾ ਵਜ਼ੀਰ ਘੱਲਿਆ ਜਾ ਜੇਲ੍ਹ ਚੋਂ ਲਿਆ ਕੱਢ ਕੇ ਹੂੰ ਮਿਸਰੀ ਅਜ਼ੀਜ਼ ਨੇ ਜਿਹੜੇ ਵਕੀਲ ਘੱਲਿਆ ਉਹ ਆਪਣੇ ਵਜ਼ੀਰ ਨੂੰ ਤੇ ਯੂਸਫ ਅਲੈਹਿਸਲਾਮ ਨੂੰ ਆਖਿਆ ਬਾਹਰ ਆ ਜਾ ਤੈਨੂੰ ਮਿਸਰੀ ਅਜ਼ੀਜ਼ ਨੇ ਵੀ ਬੁਲਾ ਲਿਆ ਵਾਹ ਵਾਹ ਤੂੰ ਵਾਹ ਤੂੰ ਬਰੀ ਹੈ ਸਾਹ ਨਾਲ ਹੂੰ ਤੇ ਉਹਨੇ ਆਖਿਆ ਮੈਂ ਨਹੀਂ ਬਾਹਰ ਆਉਣਾ ਅੱਛਾ ਉਹਨੇ ਆਖਿਆ ਕਿਉਂ ਉਹਨੇ ਆਖਿਆ ਮੇਰੀਆਂ 2 ਸ਼ਰਤਾਂ ਏ ਅੱਛਾ ਹੂੰ ਕਿਹੜੀਆਂ ਤੇਰੀਆਂ ਸ਼ਰਤਾਂ ਏ ਹੂੰ ਉਹਨੇ ਕਿਹਾ ਤੂੰ ਜਿਹੜਾ ਬਾਦਸ਼ਾਹ ਦਾ ਪੈਗਾਮ ਦਿੱਤਾ ਵੀ ਉਹਨੇ ਖਾ ਕੁਛ ਨਹੀਂ ਤੇਰੇ ਕੋਲੋਂ ਹੂੰ ਹੈਂ ਹੂੰ। ਤੇ ਮੇਰੀਆਂ ਪਹਿਲੀਆਂ 2 ਸ਼ਰਤਾਂ ਏ ਹੂੰ ਪਹਿਲੀ ਸ਼ਰਤ ਮੇਰੀ ਇਹ ਹੈ ਕਿ ਮਿਸਰ ਦੀਆਂ ਸਾਰੀਆਂ ਜੇਲ੍ਹਾਂ ਦੇ ਕੈਦੀ ਰਿਹਾ ਕੀਤੇ ਜਾਣ ਵਾਹ ਆਏ ਹਾਏ 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 ਤੇ ਦੂਰੀ ਸ਼ਰਤ ਉਹ ਆ ਕਿ ਜਿੰਨਾ ਮੇਰਾ ਕੇਸ ਸੁਣਿਆ ਸੀ ਨਾ ਮੁਕੱਦਮਾ ਸੁਣਿਆ ਸੀ ਹਾਂਜੀ ਉਹਨਾਂ ਸਾਰਿਆਂ ਨੂੰ ਬੁਲਾ ਕੇ ਜਲੈਖਾ ਨੂੰ ਕੁਟਹਿਰੇ ਖਿਲਾਰਿਆ ਜਾਵੇ ਤੇ ਅੱਛਾ। ਪੁੱਛਿਆ ਜਾਵੇ ਕਿ ਸੱਚ ਦੱਸ ਯੂਸਫ ਅਲੈਹਿਸਲਾਮ ਸੱਚਾ ਹੈ ਕਿ ਝੂਠਾ ਜੇ ਉਹ ਕਹੇਗੀ ਨਾ ਸੱਚਾ ਤਾਂ ਮੈਂ ਆਣ ਕੇ ਖਾਦ ਦੀ ਤਬੀਹ ਦੱਸ ਦਿਆਂਗਾ ਸੁਭਾਨ ਅੱਲਾਹ ਰੱਬ ਨੇ ਕੈਸਾ ਸਬਬ ਲਾਇਆ ਹੈ ਅੱਛਾ ਉਹ ਜੇਲ੍ਹ ਵਜ਼ੀਰ ਨੇ ਆਖਿਆ ਜੀ ਉਹ ਤਾਂ ਨਹੀਂ ਆਉਂਦਾ ਹੂੰ ਉਹਦੀਆਂ ਤੇ ਸ਼ਰਤਾਂ ਹੈ 2 ਅੱਛਾ ਕਿ ਪਹਿਲੀ ਗੱਲ ਸ਼ਰਤ ਉਹ ਆਂਦਾ ਕਿ ਜਿੰਨੀਆਂ ਮਿਸਰ ਦੀ ਜਿੰਨੀਆਂ ਜੇਲ੍ਹਾਂ ਹੋਣਾ ਚਾਹੀਦਾ ਸਾਰੇ ਕੈਦੀ ਰਿਹਾ ਕੀਤੇ ਜਾਣ ਹੂੰ ਮਿਸਰ ਅਜ਼ੀਜ਼ ਨੇ ਸਾਰੇ ਕੈਦੀ ਰਿਹਾ ਕਰ ਦਿੱਤੇ ਵਾਹ ਉਹਨਾਂ ਦੂਰੀ ਸ਼ਰਤ ਆ ਵਾ ਕਿ ਜਲੈਖਾ ਨੂੰ ਕਟਹਿਰੇ ਖਿਲਾਰਿਆ ਜਾਵੇ ਤੇ ਜਿੰਨਾ ਮੇਰਾ ਮੁਕੱਦਮਾ ਸੁਣਿਆ ਸੀ ਦੁਬਾਰਾ ਆਣ ਕੇ ਸੁਣਨ ਹੂੰ ਤੇ ਜਲੈਖਾ ਨੂੰ ਪੁੱਛਿਆ ਜਾਵੇ ਸੱਚ ਦੱਸ ਯੂਸਫ ਅਲੈਹਿਸਲਾਮ ਸੱਚਾ ਹੈ ਕਿ ਝੂਠਾ ਹੂੰ ਤੇ ਜੇ ਜਲੈਖਾ ਸੱਚ ਆਖ ਦੇਗੀ ਤੇ ਮੈਂ ਖਾਦ ਦੀ ਤਬੀਹ ਦੱਸਾਂਗਾ ਫੇਰ ਕੀ ਬਾਤ ਅੱਛਾ ਨਹੀਂ ਤਾਂ ਮੈਂ ਨਹੀਂ ਆਉਣਾ ਸੁਭਾਨ ਅੱਲਾਹ ਉਹਨਾਂ ਨੇ ਸਾਰੀ ਦੁਨੀਆ ਢੰਡੋਰਾ ਪਾ ਕੇ ਫਿਰ ਸੱਦ ਲਿਆ ਜਿੰਨਾ ਯੂਸਫ ਅਲੈਹਿਸਲਾਮ ਦਾ ਕੇਸ ਸੁਣਿਆ ਸੀ ਨਾ ਉਹ ਸਾਰੇ ਆ ਜਾਣ